ਈਰਾਨ ਤੇ ਯੂਐਸ ਦਾ ਜਿਹੜਾ ਪੀਸ ਡੀਲ ਆ ਉਹ ਇੱਕ ਤਰ੍ਹਾਂ ਨਾਲ ਫਿਰ ਸ਼ੇਕੀ ਗਰਾਊਂਡ ਦੇ ਉੱਤੇ ਹੈਗੀ ਆ ਕਿਉਂਕਿ ਸਟੇਟ ਆਫ ਹਾਰਮੋਜ਼ ਦੇ ਵਿੱਚ ਈਰਾਨ ਨੇ ਇੱਕ ਜਿਹੜਾ ਜਹਾਜ਼ ਆ ਉਸ ਨੂੰ ਹਿੱਟ ਕੀਤਾ ਜੋ ਕਿ ਸਿੰਗਾਪੁਰ ਦਾ ਸੀ। ਹੈਜ਼ਬੁੱਲਾ ਨੇ ਇਹ ਕਿਹਾ ਵੀ ਉਹ ਡਿਸਆਰਮ ਨਹੀਂ ਕਰਨਗੇ ਲੈਬਨਾਨ ਦੇ ਵਿੱਚ ਤੇ ਦੂਸਰੇ ਪਾਸੇ ਇਜ਼ਰਾਈਲ ਵਾਲਿਆਂ ਨੇ ਲੈਬਨਾਨ ਦੇ ਇੱਕ ਸ਼ਹਿਰ ਨੂੰ ਇਹ ਕਿਹਾ ਲੋਕ ਜੋ ਉਸ ਸ਼ਹਿਰ ਦੇ ਵਿੱਚ ਰਹਿੰਦੇ ਆ ਵੀ ਤੁਸੀਂ ਆਪਣਾ ਸ਼ਹਿਰ ਛੱਡ ਕੇ ਇੱਥੇ ਚਲੇ ਜਾਓ ਤੇ ਅਸੀਂ ਅਟੈਕ ਕਰਨ ਜਾ ਰਹੇ ਹੈਗੇ ਆ। ਪਾਕਿਸਤਾਨ ਦੇ ਜਿਹੜੇ ਮੀਡੀਏਟਰਸ ਆ ਉਹਨਾਂ ਨੇ ਕਿਹਾ ਵੀ ਯੂਐਸ ਤੇ ਈਰਾਨ ਦੇ ਵਿਚਕਾਰ ਜੋ ਗੱਲਬਾਤ ਚੱਲ ਰਹੀ ਹੈਗੀ ਆ ਪੀਸ ਟਾਕਸ ਨੂੰ ਲੈ ਕੇ ਉਹ ਅਗਲੇ ਵੀਕ ਫਿਰ ਸਿੱਧੀ ਡਾਇਰੈਕਟ ਗੱਲਬਾਤ ਹੋਊਗੀ। ਕਤਰ ਨੇ ਇਹ ਕਿਹਾ ਵੀ ਜਿਹੜੀਆਂ ਟੈਕਨੀਕਲ ਟੀਮਸ ਹੈਗੀਆਂ ਆ ਉਹਨਾਂ ਨੇ ਇਹਦੇ ਉੱਤੇ ਵਰਕਆਊਟ ਕਰਨਾ ਆਲਰੇਡੀ ਸ਼ੁਰੂ ਕਰ ਦਿੱਤਾ ਹੈਗਾ ਆ। ਈਰਾਨ ਦੇ ਸੇਲਰਸ ਨੇ ਇੱਕ ਯੂਐਸ ਇੱਕ ਟੈਂਕਰ ਨੂੰ ਸੀਜ਼ ਵੀ ਕੀਤਾ ਹੈਗਾ ਆ ਜੋ ਕਿ ਉੱਥੋਂ ਦੀ ਸਟੇਟ ਆਫ ਹਾਰਮੋਜ਼ ਤੋਂ ਲੰਘ ਰਿਹਾ ਸੀਗਾ। ਤਿੰਨ ਫੋਰਨ ਟੈਂਕਰਸ ਜੋ ਅਨਆਥੋਰਾਈਜ਼ ਸੀਗੇ ਉਹਨਾਂ ਨੂੰ ਰੋਕਿਆ ਵੀ ਗਿਆ ਹੈਗਾ। ਤੇਲ ਦੀਆਂ ਕੀਮਤਾਂ ਆਲਮੋਸਟ ਉਸ ਪ੍ਰਾਈਸ ਤੇ ਪਹੁੰਚ ਗਈਆਂ। ਹੁਣ ਤੁਸੀਂ ਖੁਦ ਦੇਖੋ ਵੀ ਜਦੋਂ ਲੜਾਈ ਨਹੀਂ ਲੱਗੀ ਸੀ ਉਸ ਟਾਈਮ ਇਹ ਜਿਹੜੀ ਬੈਰਲ ਦੀ ਪ੍ਰਾਈਸ ਸੀ ਗੈਸ ਦੀ ਉਹ $70 ਤੋਂ ਪਰ ਥੱਲੇ ਬੈਰਲ ਸੀਗੀ 60 ਦੇ ਇਰਦ ਗਿਰਦ ਆ ਸੀਗੀ। ਜੀ ਉਹ ਤੋਂ ਘੱਟ ਸੀ। ਹੁਣ ਵੀ ਅੱਜ ਦੀ ਡੇਟ 'ਚ ਵੀ $72 ਆ ਪਰ ਜਿਹੜੀ ਗੈਸ ਸਟੇਸ਼ਨਾਂ ਤੇ ਪ੍ਰਾਈਸ ਆ ਉਹ ਕਿੰਨਾ ਜਿਹੜਾ ਫਰਕ ਪਿਆ ਹੈਗਾ ਉਹ ਦੇਖਣ ਵਾਲੀ ਗੱਲ ਹੈਗੀ ਆ। ਤੇ ਆਮ ਲੋਕਾਂ ਦੇ ਉੱਤੇ ਜਿਹੜਾ ਆ ਇਹਦਾ ਅਸਰ ਬਹੁਤ ਜ਼ਿਆਦਾ ਆ ਕਿਉਂਕਿ ਪ੍ਰਾਈਸਸ ਦੇ ਉੱਤੇ ਕੋਈ ਫਰਕ ਨਹੀਂ ਪੈ ਰਿਹਾ ਹੈਗਾ ਆ। ਸੋ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਨੇ ਇਹ ਕਿਹਾ ਵੀ ਜੇ ਇਰਾਨ ਵਾਲਿਆਂ ਨੇ ਸਾਨੂੰ ਦੁਬਾਰਾ ਕੀ ਫਿਰ ਅਟੈਕ ਕੀਤਾ ਇਹ ਉਹਨਾਂ ਦੀ ਇੱਕ ਬਹੁਤ ਵੱਡੀ ਮਿਸਟੇਕ ਹੋਊਗੀ। ਸਦਰਨ ਲੈਬਨਾਨ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇੱਕ ਸ਼ਹਿਰ ਦੇ ਵਿੱਚ ਜਿਹੜਾ ਅਲ ਮਨਸੋਰੀ ਕਰਕੇ ਆ ਉੱਥੇ ਪੇਪਰ ਸਿੱਟੇ ਗਏ ਆ ਲੀਫਲੈਟ ਸਿੱਟੇ ਗਏ ਆ ਇਜ਼ਰਾਈਲ ਵੱਲੋਂ ਵੀ ਇਸ ਸ਼ਹਿਰ ਨੂੰ ਛੱਡ ਕੇ ਚਲੇ ਜਾਓ। ਸੋ ਹਜੇ ਵੀ ਜਿਹੜੀ ਸਿਚੁਏਸ਼ਨ ਆ ਉਹ ਕੰਟਰੋਲ ਦੇ ਵਿੱਚ ਨਹੀਂ ਹੈਗੀ ਉਸ ਏਰੀਆ ਦੇ ਵਿੱਚ। ਜੀ ਬਿਲਕੁਲ। ਤੇ ਈਰਾਨ ਵਾਲਿਆਂ ਨੇ ਕਹਿੰਦੇ ਵੀ 3 ਸ਼ਿਪ ਮੋੜ ਤੇ ਆ ਉੱਥੋਂ ਜਿਹੜੇ ਜਾ ਰਹੇ ਸੀਗੇ ਟਰਨ ਬੈਕ ਉਹਨਾਂ ਨੇ ਕਿਤੇ ਕਹਿੰਦੇ ਵੀ ਅਨਆਥੋਰਾਈਜ਼ਡ ਨੇ ਸਟੇਟ ਆਫ ਹਾਰਮੋਜ਼ ਦੀ ਟ੍ਰਾਂਜ਼ਿਟ ਨੂੰ ਜਿਹੜਾ ਉਹ ਲੈ ਕੇ 3 ਫੋਰਨ ਟੈਂਕਰਸ ਆ ਉਹਨਾਂ ਨੂੰ ਰੋਕਿਆ। ਉਹ ਸੰਧੀ ਹੋਣ ਤੋਂ ਬਾਅਦ ਚ 100 ਤੋਂ ਤਾਂ ਥੱਲੇ ਆ ਕੇ 70 ਦੇ ਇਰਦ ਗਿਰਦ ਤਾਂ ਹਰਜੋਤ ਸਿੰਘ ਜੀ ਆ ਗਿਆ ਸੀਗਾ। ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਕੱਚੇ ਤੇਲ ਦੀ ਕੀਮਤ ਆਮ ਲੋਕਾਂ ਤੱਕ ਪਤਾ ਨਹੀਂ ਉਹ ਕਦੋਂ ਆਉਣੀ ਆ ਪ੍ਰਾਈਸ ਫਾਲ। ਪਰ ਇਹ ਆ ਵੀ ਟਰੰਪ ਹੁਣਾਂ ਨੇ ਵੀ ਇਸ ਦੇ ਉੱਤੇ ਅਜਿਹਾ ਹੀ ਬਿਆਨ ਜਿਹੜਾ ਉਹ ਦਿੱਤਾ ਵੀ ਇਰਾਨ ਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ ਤੇ ਜਿਹੜਾ ਸਮਝੌਤਾ ਆ ਉਹ ਟੁੱਟ ਸਕਦਾ ਆ ਫਿਰ ਜੇ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਚੀਜ਼ ਆ ਉਹ ਹੋਵੇਗੀ ਤਾਂ।